जी मैं ਤੁਹਾਨੂੰ ਪੁੱਛਣਾ ਚਾਹੂੰਗਾ ਵੀ ਜੇ ਆਪਾਂ ਜਿਹੜੀ ਕਬੱਡੀ ਸਟਾਰਟ ਕੀਤੀ ਆ ਮਤਲਬ ਆਪਾਂ ਇਸ ਲੈਵਲ ਤੇ ਪਹੁੰਚਣ ਨੂੰ ਆਪਾਂ ਨੂੰ ਪਹਿਲੇ ਕਿੰਨੀ ਕੁ ਮਿਹਨਤ ਕਰਨੀ ਪਈ ਜੋ ਅੱਜ ਤੁਹਾਡਾ ਨਾਮ ਆ ਮਤਲਬ ਪੰਜਾਬ ਦੇ ਵਿੱਚ ਰੇਡਰਾਂ ਦੇ ਵਿੱਚ ਤੁਹਾਡੀ ਮੰਗ ਆ ਪੰਜਾਬ ਦੇ ਕਬੱਡੀ ਕੱਪਾਂ ਦੇ ਕਈ ਕਬੱਡੀ ਕੱਪਾਂ ਦੇ ਮੰਗ ਹੁੰਦੀ ਹੈ ਵੀ ਸ਼ਬਾਜ ਵਿਰਕ ਸਾਡੇ ਵੱਲੋਂ ਖੇਡੇ ਇੱਥੇ ਤੱਕ ਪਹੁੰਚਣ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਬਥੇਰਾ ਟਾਈਮ ਲੱਗਾ ਭਾਜੀ ਬਚਪਨ ਤੋਂ ਦੇ ਹੀ ਖੇਡਣ ਤਕਰੀਬਨ 8-9 ਸਾਲ ਹੋ ਗਏ ਭਾਜੀ ਇੱਥੇ ਪਹੁੰਚਣ ਵਾਸਤੇ ਤੇ ਭਾਰਤ ਦੀ ਕਬੱਡੀ ਸ਼ਬਾਜ ਕਿੰਨੀ ਕੁ ਦੇਰ ਖੇਡੀ ਆਪਾਂ ਖੇਡੀ ਭਾਜੀ 2 ਸਾਲ 2 ਸਾਲ ਖੇਡੀ 2 ਸਾਲ ਕਿੰਨੇ ਵਜੇ ਇਧਰ ਪੰਜਾਬ ਦੇ ਵਿੱਚ ਕਿਸੇ ਮਹਿਕਮਾ ਵੀ ਆਪਾਂ ਜੁਆਇਨ ਕੀਤਾ ਪਾਕਿਸਤਾਨ ਆਰਮੀ ਭਾਜੀ ਪਾਕਿਸਤਾਨ ਆਰਮੀ ਵੱਲੋਂ ਪੱਕਾ ਖੇਡ ਰਹੇ ਹੋ ਹਾਂਜੀ ਤੇ ਆਪਾਂ ਲੋਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਵੀ ਮਤਲਬ ਉਹ ਕਿਹੜਾ ਇੱਕ ਬੰਦਾ ਐਸਾ ਵਾ ਜਿਹੜਾ ਤੁਹਾਡਾ ਮਤਲਬ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਮੇਰੇ ਉਸਤਾਦ ਅਬਦੁਲ ਵੜੈਚ ਉਸਤਾਦ ਅਲਤਾਫ ਭੱਟ ਇੱਕ ਮੰਡੀ ਬਾਦ ਦਿਨ ਤੋਂ ਉਸਤਾਦ ਨਵਾਰ ਗੁੰਦਾ ਅੱਛਾ ਉਹਨਾਂ ਨੇ ਤੇਰੀ ਸਪੋਰਟ ਕੀਤੀ ਆ ਤੇ ਕੋਈ 2-3 ਭਰਾ ਵਾ ਮੈਂ ਮਨਸੂਰ ਜਰਮਨੀ ਤੋਂ ਤੇ ਭਾਈ ਨਦੀਮ ਇਹ 2 ਬੰਦੇ ਇਹਨਾਂ ਨੇ ਸਪੋਰਟ ਬਥੇਰੀ ਕੀਤੀ ਤੇ ਫੈਮਿਲੀ ਦੇ ਵਿੱਚੋਂ ਤੁਹਾਡੇ ਪਹਿਲੇ ਵੀ ਕਿਸੇ ਨੂੰ ਸ਼ੌਕ ਸੀ ਪਰਿਵਾਰ ਦੇ ਵਿੱਚੋਂ ਕਬੱਡੀ ਦਾ ਕਿ ਤੁਸੀਂ ਪਹਿਲੇ ਹੀ ਜੋ ਆਪਣੇ ਫੈਮਿਲੀ ਮੈਂਬਰ ਚੋਂ ਜੋ ਖੇਡਣ ਦੇ ਤਾਏ ਦੇ ਮੁੰਡੇ ਖੇਡਦੇ ਹੁੰਦੇ ਸੀ ਬਸ ਉਹਨਾਂ ਖੇਡੀ ਥੋੜਾ ਚਿਰ ਤੇ ਬਾਅਦ ਫਿਰ ਮੈਨੂੰ ਵੀ ਉਹਨਾਂ ਦੇ ਨਾਲ ਸ਼ੌਕ ਪੈ ਗਿਆ ਹੌਲੀ ਹੌਲੀ ਤੇ ਮੈਂ ਗਾਂ ਖੇਡਦਾ ਰਿਹਾ ਉਹ ਫਿਰ ਆਪਣੇ ਕੰਮਾਂ ਕਾਰਾਂ ਤੇ ਬਿਜ਼ੀ ਹੋ ਗਏ ਤੁਹਾਡੇ ਕਿੰਨੀ ਕੁ ਖੁਸ਼ੀ ਹੁੰਦੀ ਆ ਜਦੋਂ ਮਤਲਬ ਪੰਜਾਬ ਦੇ ਵਿੱਚ ਗੱਲ ਹੁੰਦੀ ਆ ਵੀ ਮਤਲਬ ਜਦੋਂ ਗਰਾਊਂਡ ਦੇ ਵਿੱਚ ਰੋਲਾ ਪੈਂਦਾ ਗੋਖੂਵਾਲ ਦਾ ਕਬੱਡੀ ਕੱਪ ਅੱਜ ਵੀ ਮੈਨੂੰ ਯਾਦ ਆ ਮਤਲਬ ਹਰ ਪਾਸੇ ਇੱਕ ਰੋਲਾ ਪੈ ਰਿਹਾ ਜਦੋਂ ਤੁਸੀਂ ਰੇਡ ਪਾਉਣ ਜਾਂਦੇ ਹੋ ਕਿੰਨਾ ਕੁ ਖੁਸ਼ ਹੁੰਦਾ ਆਵਾਮ ਦਾ ਪਿਆਰ ਵੇਖ ਕੇ ਕਿੰਨੀ ਕੁ ਖੁਸ਼ੀ ਲੱਭਦੀ ਤੁਹਾਨੂੰ ਅੱਲਾਹ ਪਾਕ ਨੇ ਭਾਜੀ ਉੱਥੇ ਬੜੀ ਇੱਜ਼ਤ ਦਿੱਤੀ ਉਹ ਪਹਿਲਾ ਮੈਚ ਸੀ ਉਤੋਂ ਪਹਿਲਾਂ ਕੋਈ ਖੇਡਿਆ ਸੀ ਪਰ ਉੱਤੇ ਕੋਈ ਨਹੀਂ ਇੰਨਾ ਸ਼ੋਅ ਹੋਏ ਉੱਥੋਂ ਜਦੋਂ ਖੇਡਿਆ ਸੀ ਉੱਥੋਂ ਬਥੇਰੇ ਸ਼ੋਅ ਹੋ ਗਏ ਫਿਰ ਹਰ ਇੱਕ ਨੂੰ ਕਹਿੰਦਾ ਸੀ ਜਿਹੜਾ ਫੋਨ ਕਰਦਾ ਸੀ ਭਾਈ ਤੁਸੀਂ ਸਾਡੇ ਵੱਲੋਂ ਖੇਡੋ ਫਿਰ ਇੰਜੀ ਭਾਈ ਉੱਥੋਂ ਸ਼ੋਅ ਹੋਏ ਉਹ ਮੈਚ ਦਾ ਵੀ ਬੜਾ ਯਾਦ ਆ ਤੁਹਾਡੇ ਬਹੁਤ ਮਤਲਬ 1 ਸਾਲ ਗੈਪ ਹੋ ਗਿਆ ਵਾ ਤੁਸੀਂ ਗਰਾਊਂਡਾਂ ਦੇ ਵਿੱਚ ਨਹੀਂ ਉਤਰ ਰਹੇ ਇਹਦਾ ਕੀ ਕਾਰਨ ਆ ਭਾਜੀ ਸੱਟ ਲੱਗ ਗਈ ਥੋੜੀ ਜੀ ਤੇ ਮੈਂ ਕੋਈ ਮੈਚਾਂ ਦੀ ਲਾਲਚ ਕਰਕੇ ਗਾਂ ਖੇਡਦਾ ਰਿਹਾ ਸੱਟ ਦਾ ਪਤਾ ਕੋਈ ਨਹੀਂ ਥੋੜੀ ਜੀ ਸੱਟ ਸੀ ਮੈਚਾਂ ਦੀ ਲਾਲਚ ਕਰਕੇ ਸੱਟ ਵੱਧ ਗਈ ਹੁਣ ਤੁਸੀਂ ਫਿੱਟ ਹੋ ਨਹੀਂ ਇਹ 6 ਮਹੀਨੇ ਹੋਏ ਪਰੇਡ ਹੋਏ ਨੂੰ ਹਾਂਜੀ ਉਹ 2 ਮਹੀਨਿਆਂ ਨੂੰ ਇਨਸ਼ਾਅੱਲਾ ਆਵਾਂਗੇ ਗਰਾਊਂਡਾਂ 'ਚ ਤੇ ਤੁਹਾਡੇ ਇਧਰ ਪੰਜਾਬ ਦੇ ਵਿੱਚ ਕਿਹੜਾ ਕਲੱਬ ਪੱਕਾ ਸੀ ਜਿਹਦੇ ਵੱਲੋਂ ਤੁਸੀਂ ਖੇਡ ਜ਼ਿਆਦਾ ਮੈਚ ਕਿਹੜੇ ਕਲੱਬ ਵੱਲੋਂ ਤੁਸੀਂ ਖੇਡੇ ਆ ਕੋਈ ਭਾਈ ਮੁੰਡਾ ਸਰਮਚ ਹੋ ਬਹੁਤੇ ਮੈਚ ਖੇਡਦੇ ਹੁੰਦੇ ਸੀ ਤੇ ਜਾਂ ਕੋਈ ਜਿਹੜਾ ਕੋਈ ਫੋਨ ਕਰਦੇ ਤਾਂ ਮੈਚ ਖੇਡਦੇ ਮਤਲਬ ਕੋਈ ਕਲੱਬ ਪੱਕਾ ਨਹੀਂ ਸੀ ਆਪਣਾ ਨਹੀਂ ਕੋਈ ਨਹੀਂ ਪੱਕਾ ਕੋਈ ਪ੍ਰਮੋਟਰ ਜਿਹੜਾ ਆਪਾਂ ਨੂੰ ਪ੍ਰਮੋਟ ਕਰਦਾ ਹੋਵੇ ਉਹੀ ਭਾਈ ਨਦੀਮ ਤੇ ਭਾਈ ਮਨਸੂਰ ਉਹ ਜਦੋਂ ਤੁਹਾਡੇ ਸੱਟ ਲੱਗੀ ਮਤਲਬ ਭਾਈ ਨਦੀਮ ਨੂੰ ਭਾਈ ਮਨਸੂਰ ਉਹਨਾਂ ਨੂੰ ਪਤਾ ਲੱਗਾ ਨਾਲ ਅੱਜ ਵੀ ਤੁਹਾਡੇ ਖੜੇ ਹੋ ਹਾਂਜੀ ਅੱਜ ਵੀ ਖੜੇ ਹੋ ਜਦੋਂ ਫੋਨ ਕਰਦੇ ਕਿ ਸ਼ਾਇਦ ਜ਼ਰੂਰਤ ਹੈ ਸਾਨੂੰ ਦੱਸੋ ਅੱਛਾ ਤੇ ਇਹ ਤੁਹਾਡੇ ਮਤਲਬ ਫਾਦਰ ਸਾਹਿਬ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਤੁਹਾਡੇ ਨੂੰ ਮਤਲਬ ਹੁਣ ਪੁੱਤ ਦਾ ਇੱਕ ਨਾਮ ਆ ਕਬੱਡੀ ਦੇ ਵਿੱਚ ਕਿਉਂਕਿ ਬਾਪੂ ਦੇ ਇੱਕ ਦਿਲ ਦੇ ਵਿੱਚ ਰੀਝ ਹੁੰਦੀ ਵੀ ਮੇਰਾ ਪੁੱਤ ਆ ਮੁਕਾਮ ਤੇ ਜਾ ਕੇ ਖੇਡੇ ਹੁਣ ਤੁਸੀਂ ਉਹ ਮੁਕਾਮ ਜਿਹੜਾ ਹਾਸਲ ਕੀਤਾ ਆ ਅੱਬੂ ਨੂੰ ਬਥੇਰੀ ਖੁਸ਼ੀ ਸੀ ਸਾਡਾ ਪੁੱਤ ਖੇਡੇ ਪਹਿਲਾਂ ਕੁਸ਼ਤੀ ਕਰਦੇ ਅੱਬੂ ਘੜਾਉਂਦੇ ਹੁੰਦੇ ਜਿਹਦੇ ਨਾਲ ਮਰਜੀ ਉੱਥੋਂ ਸ਼ੌਕ ਪਿਆ ਹੌਲੀ ਹੌਲੀ ਕਬੱਡੀ ਦਾ ਅੱਬੂ ਨੇ ਜਿਹਦੇ ਨਾਲ ਵੀ ਕਹਿ ਦੇਣਾ ਨਾਲ ਘੋਲ ਕਰ ਫਿਰ ਕਰਨ ਡੈ ਪੈਣਾ ਉਹ ਫਿਰ ਹੌਲੀ ਹੌਲੀ ਗਰਾਊਂਡ 'ਚ ਆਉਣ ਡੈ ਪਏ ਉਸਤਾਦ ਹੋਣਾ ਕੋਲ ਫਿਰ ਇਹਨਾਂ ਟ੍ਰੇਨਿੰਗ ਕਰਾਈ ਤੇ ਆਪਾਂ ਕਬੱਡੀ ਦੇਖੀ ਦੀ ਆ ਬਾਹਰ ਦੀ ਵੀ ਕੈਨੇਡਾ ਦੇ ਕਬੱਡੀ ਕੱਪ ਹੋ ਗਏ ਜਾਂ USA ਹੋ ਗਿਆ ਜਾਂ UK ਕਬੱਡੀ ਸੀਜ਼ਨ ਹੋ ਗਿਆ ਆਪਣੇ ਪੰਜਾਬ ਦੀ ਕਬੱਡੀ ਚ ਤੇ ਬਾਹਰਲੀ ਕਬੱਡੀ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਬਥੇਰਾ ਭਾਈ ਉਹਨਾਂ ਦੇ ਮਾਸ਼ਾਅੱਲਾ ਬਹੁਤ ਅੱਛੇ ਉਹ ਖੇਡਦੇ ਤੇ ਤਗੜੇ ਉਹਨਾਂ ਦੇ ਟੈਕਨੀਕ ਬਹੁਤ ਅੱਛੀ ਉਹਨਾਂ ਦੀ ਮਤਲਬ ਕਬੱਡੀ ਤਕੜੀ ਉਧਰ ਉਹਦੀ ਬਹੁਤ ਤਗੜੀ ਭਾਈ ਕਬੱਡੀ ਤੇ ਪਾਡੇ ਮਤਲਬ ਜਦੋਂ ਤੁਸੀਂ ਫਿੱਟ ਸੀਗੇ ਮਤਲਬ ਕੋਈ ਕਿਸੇ ਬਾਹਰੋਂ ਕੋਈ ਸੀਜ਼ਨ ਲਈ ਕੋਈ ਆਫਰ ਆਈ ਹੋਵੇ ਫਲਾਣੇ ਮਤਲਬ ਸੀਜ਼ਨ ਦੇ ਵਿੱਚ ਪਾਡਾ ਖੇਡੂਗਾ ਭਾਈ ਇੱਕ ਬੰਦੇ ਨੇ ਇਸ ਸਾਲ ਕੀਤੀ ਸੀ ਮੇਰੇ ਨਾਲ ਗੱਲ ਤੇ ਉਹ ਫਿਰ ਸੱਟ ਲੱਗ ਗਈ ਆ ਗਈ ਫਿਰ ਉਸ ਵਜ੍ਹਾ ਤੋਂ ਨਹੀਂ ਹੋਇਆ ਕੋਈ ਚਲੋ ਰੱਬ ਫਿੱਟ ਰੱਖੇ ਤੁਹਾਨੂੰ ਪਾਡੇ ਤੇ ਕਿਹੜੇ ਖਿਡਾਰੀ ਜਿਹੜੇ ਐਸੇ ਜਿਹੜੇ ਪੰਜਾਬ ਦੇ ਆ ਮਤਲਬ ਜਿਹੜੇ ਤੁਹਾਨੂੰ ਬਹੁਤ ਫੇਵਰਟ ਮੰਨਦੇ ਜਿਨ੍ਹਾਂ ਨੂੰ ਤੁਸੀਂ ਆਪਣੇ ਅਸੀਂ ਭਾਈ ਜਦੋਂ ਛੋਟੇ ਜਿਹੇ ਤੋਂ ਇੱਥੇ ਮੂੜਾ ਦੇ ਮੈਚ ਹੋਇਆ ਸੀ ਉਤੋਂ ਮਤਲਬ ਜਮੀ ਵੀ ਖੇਡਿਆ ਸੀ ਫੈਸਲ ਵੱਟੂ ਨੇ ਖੇਡੇ ਤੇ ਸਾਰਿਆਂ ਤੋਂ ਅੱਛਾ ਪਲੇਅਰ ਮੈਨੂੰ ਫੈਸਲ ਵੱਟੂ ਲੱਗਾ ਸੀ ਉੱਥੇ ਮਤਲਬ ਫੇਵਰਟ ਆ ਤੁਹਾਡਾ ਹਾਂਜੀ ਤੇ ਜਿਹੜਾ ਫੇਵਰਟ ਜਾਫੀ ਆਪਣੇ ਪੰਜਾਬ ਦਾ ਉਹ ਕਿਹੜਾ ਉਹ ਭਾਈ ਕਮਰ ਜ਼ਮਾਨ ਭੱਟ ਹਾਂਜੀ ਸਹੀ ਹੋ ਗਿਆ ਤੇ ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਉਧਰ ਵੀ ਹੁਣ ਮੁੰਡੇ ਜਿਹੜੇ ਨਵੇਂ ਵੀ ਬਹੁਤ ਉੱਠੇ ਆ ਹਾਂਜੀ ਤੇ ਪੁਰਾਣੇ ਵੀ ਪਹਿਲੇ ਵੀ ਖੇਡ ਰਹੇ ਹਲੇ ਮੁੰਡੇ ਪਾਲੇ ਵਰਗੇ ਉਹ ਖੇਡ ਰਹੇ ਖੁਸ਼ੀ ਵਰਗੇ ਖੇਡ ਰਹੇ ਦੁੱਲੇ ਹੋਣੀ ਸੁਲਤਾਨ ਹੋਣੀ ਉਹਨਾਂ ਮੁੰਡਿਆਂ ਚ ਜੇ ਗੱਲ ਕਰੀਏ ਚਾਹੇ ਨਵੇਂ ਹੋਣ ਚਾਹੇ ਪੁਰਾਣੇ ਕਿਹੜੇ ਹੋਣ ਜਿਹੜੇ ਮੁੰਡੇ ਤੁਹਾਨੂੰ ਲੱਗਦੇ ਵੀ ਆ ਜਿਹੜੇ ਮਤਲਬ ਮੁੰਡੇ ਰੇਡਰ ਜਿਹੜੇ ਬਹੁਤ ਵਧੀਆ ਉਤਰਦੇ ਭਾਈ ਉਹਦਾ ਤਾਂ ਰਵੀ ਦਿਉੜਾ ਮਾਸ਼ਾਅੱਲਾ ਉਹ ਬਹੁਤ ਅੱਛਾ ਖੇਡਦਾ ਉਹਦੀਆਂ ਕੋਡੀਆਂ ਵੇਖੀਆਂ ਭਾਜੀ ਰਵੀ ਦਿਉੜਾ ਹਾਂਜੀ ਤੇ ਜਿਹੜਾ ਜਾਫੀ ਆਪਣਾ ਉਧਰ ਦਾ ਕਹਿ ਦਈਏ
ਉਹ ਛੀਲੂ ਦੇ ਜੱਫੇ ਵੇਖ ਕੇ ਖੁਸ਼ ਹੋਈਦਾ ਬਸ। ਸ਼ੀਲੂ ਦੇ? ਹਾਂਜੀ। ਸ਼ੀਲੂ ਬਹੁਤ ਤਕੜਾ ਜਾਫੀ ਆ। ਆਪ ਦੇ ਵਿੱਚ ਜਿਹੜਾ ਤੁਸੀਂ ਜਿੱਥੋਂ ਤੁਹਾਨੂੰ ਬਹੁਤ ਇੱਜ਼ਤ ਲੱਭੀ ਹੋਵੇ, ਜਿੱਥੇ ਤੁਸੀਂ ਬੈਸਟ ਵੀ ਹੋਏ ਹੋਵੋ, ਤੇ ਜਿੱਥੋਂ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਆਹ ਕਬੱਡੀ ਕੱਪ ਖੇਡਣ ਤੋਂ ਬਾਅਦ ਮਤਲਬ ਮੇਰੀ ਗੁੱਡੀ ਜਿਹੜੀ ਨਾ ਇਹ ਸਿਖਰਾਂ ਤੇ ਰਹੀ ਹੈ। ਭਾਈ ਮੈਂ ਮਤਿਆਣੀ ਖੇਡਿਆ ਭਾਈ ਜ਼ੀਮ ਚੁੱਠੀ ਹੋਣਾ ਨਾਲੋਂ। ਉੱਥੇ ਮੈਂ ਮਾਸ਼ਾਅੱਲਾ 2 ਮੈਚ ਲਗਾਤਾਰ ਖੇਡਿਆ। ਸਾਰੇ ਪਾਕਿਸਤਾਨ ਦੇ ਟਾਪ ਦੇ ਕਲੱਬਸ ਆਏ 2-4, ਤੇ ਉੱਥੇ ਮੈਨੂੰ ਕੋਈ ਜੱਫਾ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਗੋਖੋਵਾਲ, ਫਿਰ ਅੱਗੋਂ ਜਿੰਨੇ ਵੱਡੇ ਮੈਚ ਹੋਏ ਮੈਂ ਹਰ ਮੈਚ ਬੈਸਟ ਭਾਈ ਹੁੰਦਾ ਰਿਹਾ। ਸਹੀ। ਮਿਹਨਤ ਭਾਈ ਬਸ ਹਲਕੀ ਫੁਲਕੀ ਕਰੀਦੀ ਹੈ। ਮਤਲਬ ਹਲੇ ਜਿਹੜਾ ਕਿ ਸਮਾਂ ਲੱਗ ਜਾਣਾ ਗਰਾਊਂਡ ਦੇ ਵਿੱਚ ਵਾਪਸੀ ਹੋਣ ਨੂੰ। ਹਾਂਜੀ, ਸਹੀ। 3-4 ਮਹੀਨੇ ਲੱਗ ਜਾਣਗੇ। ਉਸਤਾਦ ਜਿਹੜੇ ਤੇ ਤੁਸੀਂ ਦੱਸਿਆ ਵੀ ਅਲਤਾਫ ਬੱਟ ਹੋਣੀ ਹੋ ਗਏ ਤੇ ਨਾਲ ਆਬਦ ਬ੍ਰਾਂਚ ਭਰਾ ਹੋ ਗਿਆ, ਹਾਂਜੀ। ਇਹਨਾਂ ਦੀ ਕਿੰਨੀ ਕੁ ਸਪੋਰਟ ਰਹੀ ਨਾਲ ਤੁਹਾਡੇ ਜਦੋਂ ਮਤਲਬ ਆ ਸੱਟ ਵੀ ਤੁਹਾਡੇ ਵੱਜੀ, ਤੇ ਪਹਿਲੇ ਵੀ ਕਿੰਨੀ ਕੁ ਸਪੋਰਟ ਰਹੀ ਇਹਨਾਂ ਦਾ, ਕਿੱਦਾਂ ਦਾ ਰਵੱਈਆ ਰਿਹਾ ਤੁਹਾਡੇ ਨਾਲ? ਬਹੁਤ ਸਪੋਰਟ ਰਹੀ ਉਸਤਾਦਾਂ ਦੀ। ਜਦੋਂ ਕਿ ਸ਼ਾਇਦ ਜ਼ਰੂਰਤ ਹੋਣ ਇੱਥੇ ਹੀ ਆ ਜਾਂਦੇ ਹੁੰਦੇ ਉਸਤਾਦ। ਜਦੋਂ ਸੱਟ ਲੱਗੀ ਕੋਈ 10-12 ਦਿਨ ਉਸਤਾਦ ਹੁੰਦਾ ਰਿਹਾ ਮੇਰੇ ਕੋਲ, ਅਕਸਰ ਹੁੰਦੇ ਰਹੇ ਆ। ਤੇ ਤੁਹਾਡੇ ਅਕਸਰ ਮੈਂ ਦੇਖਿਆ ਆ ਜਿਹੜੇ ਕਬੱਡੀ ਖਿਡਾਰੀ ਆ ਜਦੋਂ ਜਿਨ੍ਹਾਂ ਨੂੰ ਮਤਲਬ ਉਸਤਾਦ ਪਹਿਲੀ ਵਾਰ ਉਂਗਲ ਫੜ ਕੇ ਗਰਾਊਂਡ ਦੇ ਵਿੱਚ ਲੈ ਕੇ ਆਉਂਦਾ ਆ, ਜੇ ਇਸ ਖਿਡਾਰੀ ਨੂੰ ਨਿੱਕਰ ਨਹੀਂ ਹਲੇ ਪਹਿਲੇ ਪਾਉਣੀ ਹੁੰਦੀ ਉਹਨੂੰ ਸਭ ਕੁਝ ਦੱਸਦਾ ਆ, ਤਕਨੀਕ ਦੱਸਦਾ ਆ, ਉਹ ਜਦੋਂ ਖਿਡਾਰੀ ਬਣ ਜਾਂਦਾ ਆ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਆ, ਛੱਡ ਜਾਂਦਾ ਆ। ਆਪਾਂ ਉਹ ਖਿਡਾਰੀਆਂ ਦੇ ਬਾਰੇ ਕੀ ਦੱਸਾਂਗੇ ਵਾਮ? ਨਹੀਂ, ਉਸਤਾਦਾਂ ਨੂੰ ਵੀ ਭਾਈ ਭੁੱਲਣਾ ਚਾਹੀਦਾ। ਉਸਤਾਦਾਂ ਨੇ ਗਰਾਊਂਡਾਂ 'ਚ ਲਿਆਂਦਾ ਹੁੰਦਾ ਵਾ, ਉਂਗਲੀ ਫੜ ਕੇ ਚੱਲਣਾ ਸਿਖਾਇਆ ਹੁੰਦਾ ਭਾਜੀ। ਤੇ ਆਪਣੇ ਉਸਤਾਦਾਂ ਦੇ ਨਾਲ ਬਹੁਤ ਪਿਆਰ ਆ। ਉਸਤਾਦ ਆਬਦ ਬੜਾਏ ਨਾਲ, ਉਸਤਾਦ ਅਲਤਾਫ ਬੱਟ ਨਾਲ। ਸਹੀ। ਤੇ ਇਹ ਸ਼ਬਾਜ ਤੋਂ ਨਾਮ ਪਾਡਾ ਕਿਹਨੇ ਤੁਹਾਡਾ ਰੱਖਿਆ ਸੀ ਕਬੱਡੀ ਦੇ ਵਿੱਚ? ਸਾਡੇ ਪਿੰਡ 'ਚ ਪਹਿਲੋਂ ਉਸਤਾਦ ਪਾਡਾ, ਉਹ ਬਹੁਤ ਅੱਛੀ ਕਬੱਡੀ ਖੇਡਦਾ ਹੁੰਦਾ ਸੀ। ਅਸੀਂ ਤਾਂ ਬਾਅਦ 'ਚ ਉਹਨੂੰ ਵੇਖਿਆ ਜਦੋਂ ਮਤਲਬ ਰੂਲ ਹੀ ਖਤਮ ਹੋ ਗਏ ਉਸਤਾਦਾਂ ਦੇ, ਤੇ ਉਹਨਾਂ ਦੀ ਵਜ੍ਹਾ ਤੋਂ ਫਿਰ ਸਾਡਾ ਨਾਮ ਵੀ ਰੱਖ ਛੱਡਿਆ ਪਾਡਾ। ਹਾਈਟ ਵੀ ਹੋਣੀ ਉਹਨਾਂ ਜਿੰਨੀ ਸੀ, ਤੇ ਉਸ ਵਜ੍ਹਾ ਤੋਂ ਫਿਰ ਸਾਰੇ ਪਿੰਡ ਵਾਲਿਆਂ ਜਿੰਨਾ ਸਾਰਿਆਂ ਕਹਿ ਦਿੱਤਾ ਪਾਡਾ ਦੂਸਰਾ। ਤੇ ਉਹ ਅਸੀਂ ਗੋਖੂਵਾਲ ਦੇ ਵਿੱਚ ਮੇਰੇ ਉਸਤਾਦ ਆਜ਼ਾਦਪੁਰ ਸੁਣੀ, ਉਹਨਾਂ ਨੇ ਵੀ ਇੱਕ ਜਿਹੜਾ ਚੜ੍ਹਦੇ ਪੰਜਾਬ ਦਾ ਖਿਡਾਰੀ ਸੀ ਉਹਦਾ ਖਿਤਾਬ ਤੁਹਾਨੂੰ ਦਿੱਤਾ ਗਿਆ ਸੀ ਉੱਥੇ ਕਿੰਦਾ ਬਿਹਾਰੀਪੁਰੀਆ ਮੇਰੇ ਦੇਖਣ ਦੇ ਵਿੱਚ। ਹਾਂਜੀ ਭਾਜੀ, ਉਹਨਾਂ ਭਾਈ ਆਜ਼ਾਦਪੁਰ ਸੋਹਣਾ ਦਿੱਤਾ ਸੀ ਉੱਥੇ। ਕਿੰਨੀ ਕੁ ਉਦੋਂ ਖੁਸ਼ੀ ਮਿਲੀ ਸੀ ਜਦੋਂ ਮਤਲਬ ਐਡੇ ਵੱਡੇ ਮਾਲ ਦੇ ਨਾਲ ਤੁਹਾਡਾ ਨਾਮ ਜੋੜਿਆ ਗਿਆ, ਉਹਨਾਂ ਦਾ ਖਿਤਾਬ ਜਿਹੜਾ ਤੁਹਾਨੂੰ ਦਿੱਤਾ ਗਿਆ? ਬੜੀ ਭਾਜੀ ਖੁਸ਼ੀ ਮਿਲੀ ਸੀ, ਰੱਬ ਦਾ ਸ਼ੁਕਰ ਕੀਤਾ, ਬੜੀ ਇੱਜ਼ਤ ਮਿਲੀ।